ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 24 ਫਰਵਰੀ 2015 12 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਉਹ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨਾਲ ਹਮੇਸ਼ਾ ਹੀ ਦੁਨੀਆ ਦੀ ਕੋਈ ਨਾ ਕੋਈ ਅਹਿਮ ਘਟਨਾ ਸ਼ੇਅਰ ਕਰਦੇ ਹੋ ਤੇ ਅੱਜ ਕਿਹੜੀ ਅਹਿਮ ਘਟਨਾ ਸ਼ੇਅਰ ਕਰਨ ਜਾ ਰਹੇ ਹੋ? ਦੇਖੋ, ਅੱਜ ਮੇਨ ਖਬਰਾਂ 'ਚ ਪਿਛਲੇ 2-3 ਦਿਨ ਤੋਂ ਹੀ ਚੱਲ ਰਿਹਾ ਹੈ। ਅੰਨਾ ਹਜ਼ਾਰੇ ਜੰਤਰ ਮੰਤਰ ਰੋਡ ਤੇ ਆ ਕੇ ਬੈਠ ਗਏ। ਪਾਰਲੀਮੈਂਟ ਸਟਰੀਟ 'ਚ ਬਹੁਤ ਵੱਡੀ ਰੈਲੀ ਹੋਈ ਜੀ ਔਰ ਪਿਛਲੇ ਕੱਲ ਅਰਵਿੰਦ ਕੇਜਰੀਵਾਲ ਔਰ 66 ਕੇ 67 ਉਹਨਾਂ ਦੇ ਸਾਰੇ MLA ਸਣੇ ਉਹਨਾਂ ਨੇ ਵੀ ਆ ਕੇ ਜੁਆਇਨ ਕੀਤਾ। CPI M ਮਾਰਕਸਿਸਟ ਉਹਨਾਂ ਦੇ ਵੀ ਨੁਮਾਇੰਦੇ, MDPK ਤਮਿਲਨਾਡੂ ਦੀ ਪਾਰਟੀ ਹੈ, ਉਹਨਾਂ ਨੇ ਵੀ ਜੁਆਇਨ ਕੀਤਾ ਔਰ ਹਜ਼ਾਰਾਂ ਫਾਰਮਰਸ ਕਿਸਾਨ ਜਿਹੜੇ ਥਾਈਂ ਡਿਫਰੈਂਟ ਸਟੇਟਸ ਤੋਂ ਆਏ ਸੀ ਉਹਨਾਂ ਨੇ ਵੀ ਜੁਆਇਨ ਕੀਤਾ। ਜੀ ਹੁਣ ਦੋ ਚੀਜ਼ਾਂ ਇਸ ਸਾਰੇ ਚੋਂ ਬੜੀ ਪ੍ਰਮੁਖਤਾ ਦੇ ਨਾਲ ਜਿਹੜੀਆਂ ਮੀਡੀਆ 'ਚ ਡਿਸਕਸ ਹੋ ਰਹੀਆਂ ਔਰ ਮੈਂ ਸਮਝਦਾ ਵੀ ਸਾਡੇ ਆਪਣਿਆਂ 'ਚ ਤਾਂ ਭੁੱਖ ਹੜਤਾਲ ਦਾ ਸਿਲਸਿਲਾ ਇੱਕ ਨੇ ਛੱਡਿਆ, ਦੂਸਰੇ ਨੇ ਸ਼ੁਰੂ ਕੀਤਾ, ਫਿਰ ਦੂਸਰਾ ਚੱਲ ਹੀ ਰਿਹਾ ਕਿਸੇ ਨਾ ਕਿਸੇ ਦਾ। ਜੀ ਲੇਕਿਨ ਅੰਨਾ ਹਜ਼ਾਰੇ ਨੇ ਪਹਿਲੀ ਗੱਲ ਜਿਹੜੀ ਅੱਜ ਕਈ ਮੀਡੀਆ ਇੰਟਰਵਿਊ 'ਚ ਉਹਨੇ ਕਿਹਾ, ਜੀ ਹੁਣ ਮੈਂ ਭੁੱਖੇ ਰਹਿ ਕੇ ਨਹੀਂ ਲੜਾਂਗਾ, ਢਿੱਡ ਭਰ ਕੇ ਲੜਾਂਗਾ ਕਿ ਹੁਣ ਭੁੱਖ ਹੜਤਾਲਾਂ ਦਾ ਸਿਲਸਿਲਾ ਖਤਮ ਜੀ ਔਰ ਮੈਂ ਹੁਣ ਤੁਰ ਫਿਰ ਕੇ ਜਿਹੜਾ ਆਪਣੇ ਆਪ ਨੂੰ ਜਿਉਂਦੇ ਰੱਖ ਕੇ ਮੈਂ ਜਿਹੜਾ ਇਸ ਅਨਿਆਂ ਦੇ ਖਿਲਾਫ ਕਿਸਾਨਾਂ ਦੇ ਲਈ ਲੜਾਂਗਾ ਜੀ। ਔਰ ਜਿਹੜਾ ਇਸ ਵੇਲੇ ਅੰਨਾ ਹਜ਼ਾਰੇ ਦਾ ਫੋਕਸ ਬਣਿਆ ਮੂਵਮੈਂਟ ਦਾ ਉਹ ਜਿਹੜਾ ਮੋਦੀ ਸਰਕਾਰ ਨੇ ਲੈਂਡ ਐਕੁਜ਼ੀਸ਼ਨ ਆਰਡੀਨੈਂਸ ਲਿਆਂਦਾ, ਜਿਹਦੇ ਰਾਹੀਂ ਜਿਹਨੂੰ ਅਸੀਂ ਪੂਰਾ ਇੱਕ ਸੈਗਮੈਂਟ ਦਿੱਤਾ ਸੀ ਇਸ ਦੇ ਉੱਤੇ ਕਿ ਵੀ ਇਹ ਕੀ ਹੈ, ਕਿਸ ਤਰੀਕੇ ਨਾਲ ਜਿਹੜਾ ਸਿਸਟਮ ਅੰਗਰੇਜ਼ਾਂ ਨੇ ਆਪਣੇ ਬੈਨੀਫਿਟ ਦੇ ਲਈ ਕ੍ਰੀਏਟ ਕੀਤਾ ਸੀ ਕਿ ਕਿਤੇ ਵੀ ਜਿਹੜਾ ਉਹ ਲੋਕਾਂ ਦਾ ਨਾਂ ਲੈ ਕੇ ਪਬਲਿਕ ਵੈਲਫੇਅਰ ਦੇ ਨਾਂ ਥੱਲੇ ਜਾਂ ਡਿਫੈਂਸ ਨੀਡਸ ਜਾਂ ਸਿਕਿਉਰਿਟੀ ਨੀਡਸ ਜਿਹੜੀ ਮਰਜ਼ੀ ਜ਼ਮੀਨ ਜਿੰਨੀ ਮਰਜ਼ੀ ਜ਼ਮੀਨ ਐਕਵਾਇਰ ਕਰ ਲਓ, ਉਸ ਦੇ ਉੱਤੇ ਉਹਨਾਂ ਨੇ ਜਿਹੜੇ ਨੇ ਸ਼ਹਿਰ ਵਸਾਏ ਨੇ, ਆਪਣੇ ਕੰਟੋਨਮੈਂਟ ਉਹਨਾਂ ਨੇ ਬਣਾਏ ਔਰ ਉਹ ਫੋਰਸਡ ਐਕੁਜ਼ੀਸ਼ਨ ਹੀ ਸੀ ਪਰ ਉਹਨੂੰ ਲਾ ਦੀ ਸ਼ਕਲ ਦੇ ਕੇ। ਔਰ ਪਿਛਲੀ ਮਨਮੋਹਨ ਸਿੰਘ ਸਰਕਾਰ ਨੇ ਵੀ ਭਾਵੇਂ ਕਿਉਂਕਿ ਮਲਟੀਨੈਸ਼ਨਲਸ ਦਾ ਜ਼ੋਰ ਤਾਂ ਉਦੋਂ ਤੋਂ ਹੀ ਵਧਿਆ ਜਦੋਂ ਤੋਂ 1992 'ਚ ਮਨਮੋਹਨ ਸਿੰਘ ਨੇ ਫਾਈਨੈਂਸ ਮਿਨਿਸਟਰ ਹੁੰਦਿਆਂ, ਵਿੱਤ ਮੰਤਰੀ ਹੁੰਦਿਆਂ ਲਿਬਰਲ ਇਕੋਨਮੀ ਦੀ ਗੱਲ ਕੀਤੀ। ਲਿਬਰਲ ਇਕੋਨਮੀ ਦਾ ਮਤਲਬ ਹੀ ਇਹ ਸੀ ਕਿ ਬਾਹਰਲਿਆਂ ਨੂੰ ਤੁਸੀਂ ਵਿੱਚ ਵੜ ਲੈਣ ਦਿਓ ਤਾਂ ਕਿ ਇਹ ਉੱਥੇ ਪੈਸੇ ਵੀ ਲਾਉਣ ਔਰ ਉੱਥੋਂ ਵੱਧ ਤੋਂ ਵੱਧ ਪ੍ਰੋਫਿਟ ਖਿੱਚ ਕੇ ਲਿਜਾ ਸਕਣ। ਔਰ ਇਹ ਜਿਹੜਾ ਮਾਡਲ ਹੈ, ਜਦੋਂ ਅਸੀਂ ਮਲਟੀਨੈਸ਼ਨਲਸ ਦੀ ਗਰੀਡ ਦੇਖਦੇ ਹਾਂ, ਲਾਲਚ ਦੇਖਦੇ ਹਾਂ, ਉਹਨਾਂ ਦੇ ਕੰਮ ਕਰਨ ਦਾ ਢੰਗ ਤਰੀਕਾ ਦੇਖਦੇ ਹਾਂ ਜੀ, ਤੇ ਫਿਰ ਈਸਟ ਇੰਡੀਆ ਕੰਪਨੀ ਅੰਗਰੇਜ਼ਾਂ ਦੀ ਜਾਂ ਜਿਹੜੀਆਂ ਫਰੈਂਚ ਕੰਪਨੀਜ਼ ਵੀ ਦੂਜੇ ਪਾਸੇ ਸਕਸੈਸਫੁਲ ਹੋਈਆਂ। ਭਾਰਤ ਦੇ ਵਿੱਚ ਤਾਂ ਫਾਈਨਲ ਬੈਟਲ ਫਰੈਂਚ ਔਰ ਅੰਗਰੇਜ਼ਾਂ ਦੇ ਵਿਚਾਲੇ ਹੋਈ ਔਰ ਉਹਦੇ 'ਚ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹ ਕਲਾਈਵ ਦੀ ਅਗਵਾਈ ਦੇ ਥੱਲੇ ਵਿਕਟੋਰੀਅਸ ਰਹੀ, ਫਰੈਂਚ ਹਾਰੇ। ਸੋ ਮਕਸਦ ਤਾਂ ਉਦੋਂ ਵੀ ਬੇਸ਼ੱਕ ਬਾਅਦ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵੇਲੇ 1857 ਦਾ ਗਦਰ ਹੋਇਆ ਹੈ ਔਰ ਭਾਰਤ ਸਿੱਧੇ ਤੌਰ 'ਤੇ ਇੰਗਲੈਂਡ ਦੀ ਜਿਹੜੀ ਹੈ ਉਹ ਮਲਕੀਅਤ ਬਣਿਆ, ਉਹਨਾਂ ਦੇ ਸਲਤਨਤ ਦਾ ਹਿੱਸਾ ਬਣਿਆ। ਪਹਿਲਾਂ ਤਾਂ ਇਹ ਇਸ ਕਿਸਮ ਦਾ ਹੀ ਸੀ, ਉਹਨਾਂ ਦਾ ਮਕਸਦ ਜਿਹੜਾ ਉੱਥੇ ਜਾ ਕੇ ਰਾਜ ਕਰਨਾ ਨਹੀਂ ਸੀ, ਵਪਾਰੀ ਦੇ ਤੌਰ 'ਤੇ ਆਏ। ਤੇ ਜਦੋਂ ਉਹਨਾਂ ਦਾ ਰਾਜ ਵੀ ਐਸਟੈਬਲਿਸ਼ ਹੋ ਗਿਆ, ਪੋਲੀਟੀਕਲ ਪਾਵਰ ਵੀ ਐਸਟੈਬਲਿਸ਼ ਹੋ ਗਈ ਉਹਨਾਂ ਦੀ, ਤੇ ਉਹਨਾਂ ਦਾ ਮਕਸਦ ਇਹੀ ਸੀ ਕਿ ਇਹਦੇ ਤੋਂ ਵੱਧ ਕੱਚਾ ਮਾਲ ਉੱਥੋਂ ਕੱਢਦੇ ਸੀ, ਰਾ ਮਟੀਰੀਅਲ, ਕਿਉਂਕਿ ਉਦੋਂ ਤੋਂ ਪਹਿਲਾਂ ਇੰਡਸਟਰੀਲਾਈਜੇਸ਼ਨ ਦਾ ਯੁੱਗ ਸ਼ੁਰੂ ਹੋ ਚੁੱਕਾ ਸੀ ਯੂਰਪ ਦੇ ਵਿੱਚ ਔਰ ਬਾਹਰ ਦੇ ਕਾਰਖਾਨਿਆਂ 'ਚੋਂ ਸਮਾਨ ਬਣਦਾ ਸੀ ਔਰ ਉਹੀ ਫਿਰ 10 ਗੁਣਾ ਭਾਅ ਤੇ 20 ਗੁਣਾ ਭਾਅ ਤੇ ਵਿਕਦਾ ਸੀ। ਸੋ ਉਹਦੇ ਲਈ ਉਹਨਾਂ ਨੂੰ ਉੱਥੇ ਜੋ ਵੀ ਚਾਹੀਦਾ ਸੀ, ਕਿਉਂਕਿ ਆਮ ਲੇਬਰ, ਸਸਤੀ ਲੇਬਰ ਜਿਹੜੀ ਹੈ ਉਹ ਅਵੇਲੇਬਲ ਸੀ, ਸੋ ਉਹਨੂੰ ਕਾਨੂੰਨੀ ਸ਼ਕਲ ਦੇ ਦਿੰਦੇ ਸੀ। ਉਹ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਹੈ, ਕੋਈ ਹੋਰ ਕਿਸੇ ਨੂੰ ਹੱਕ ਨਾ ਦੇਣ ਦਾ ਮਾਮਲਾ ਹੈ ਕਿ ਜੀ ਲਾਅ ਇਜ਼ ਲਾਅ। ਔਰ ਸਾਡੇ ਲੋਕਾਂ 'ਚ ਵੀ ਇਹ ਕੁੱਟ ਕੇ ਭਰਿਆ ਹੋਏਗਾ ਅਜੇ ਵੀ। ਕਈ ਜਿਹੜੀ ਫੌਜੀ ਬਿਰਤੀ ਹੈ ਉਹਨਾਂ ਨੂੰ ਇਹੀ ਸਿਖਾਇਆ ਜਾਂਦਾ ਹੈ। ਜੇ ਇੱਥੇ ਵੀ ਆਮ ਕਈ ਵਾਰੀ ਸਿਵਲ 'ਚ ਵੀ ਗੱਲ ਕਰਦੇ ਕਹਿਣਗੇ ਜੀ ਆਰਡਰ ਇਜ਼ ਆਰਡਰ। ਵਾਟ ਇਜ਼ ਆਰਡਰ? ਜੀ ਰੋਂਗ ਆਰਡਰ ਇਜ਼ ਅ ਰੋਂਗ ਆਰਡਰ, ਨਾਟ ਟੂ ਬੀ ਓਬੇਡ। ਲੇਕਿਨ ਕਿਉਂਕਿ ਮੈਂਟਲ ਟ੍ਰੇਨਿੰਗ ਇਹ ਸੀ ਕਿ ਆਰਡਰ ਇਜ਼ ਆਰਡਰ ਜੀ, ਉਹ ਰਾਜੇ ਨੇ, ਹਾਕਮ ਨੇ, ਉਹ ਜੋ ਕਹਿਣਗੇ ਉਹ ਮੰਨਣਾ ਹੀ ਪੈਣਾ ਜੀ। ਔਰ ਇਸੇ ਤਰ੍ਹਾਂ ਜਿਹੜਾ ਡਿਊਟੀ ਇਜ਼ ਡਿਊਟੀ ਉਹ ਵੀ ਸੀ, ਕਿਉਂਕਿ ਉਹਨਾਂ ਦੀ ਡਿਊਟੀ ਜਿਹੜੀ ਅੰਗਰੇਜ਼ ਨਿਰਧਾਰਿਤ ਕਰਦੇ ਸੀ, ਉਹਨਾਂ ਦੀ ਡਿਊਟੀ ਤਾਂ ਉਹੀ ਸੀ। ਜੇ ਡਿਊਟੀ ਤੁਹਾਨੂੰ ਕੋਈ ਇਮੋਰਲ ਕੰਮ ਕਰਨ ਲਈ ਕਹਿੰਦੀ ਹੈ
ਕੋਈ ਤੁਹਾਨੂੰ ਆਪਣੇ ਧਰਮ ਜਾਂ ਸੱਚਾਈ ਜਾਂ ਟਰੂਥ ਉਸ ਤੋਂ ਪਾਸੇ ਜਾਣ ਨੂੰ ਕਹਿੰਦੇ ਦੈਨ ਇਟ ਇਜ਼ ਨਾਟ ਡਿਊਟੀ। ਕਿਉਂਕਿ ਸਭ ਤੋਂ ਵੱਡੀ ਡਿਊਟੀ ਤੁਹਾਡਾ ਧਰਮ ਹੈ, ਫੇਥ ਹੈ, ਤੁਹਾਡੀ ਇਨਸਾਨੀਅਤ ਹੈ। ਇਸੇ ਤਰ੍ਹਾਂ ਔਰ ਇਹ ਕਿਉਂਕਿ ਅਮਰੀਕਾ ਔਰ ਦੂਸਰੇ ਸਿਸਟਮਸ ਦੇ ਵਿੱਚ ਇਹ ਫਰੀडम ਰਹੀ ਹੈ, ਇਸ ਲਈ ਇੱਥੇ ਉਹ ਵੀ ਫੌਜੀ ਨੇ ਜਿਹੜੇ ਵਿਤਨਾਮ ਵਾਰ 'ਚ ਜਾਣ ਤੋਂ ਜਿਹੜੇ ਆ ਜਦੋਂ ਡਰਾਫਟਿੰਗ ਹੋਈ ਵੀ ਹਰ ਇੱਕ ਨੇ ਜਾਣਾ ਹੈ, ਉਹਨਾਂ ਨੇ ਨਾ ਕਰ ਦਿੱਤੀ ਵੀ ਅਸੀਂ ਨਹੀਂ ਲੜਨਾ, ਇਹ ਸਾਡੀ ਵਾਰ ਨਹੀਂ ਹੈਗੀ ਜੀ। ਉਹਨਾਂ 'ਚੋਂ ਕੋਈ ਕੈਨੇਡਾ ਚਲੇ ਗਏ, ਕੋਈ ਹੋਰ ਬਹਾਨਾ ਕਿਸੇ ਨੇ ਲੱਭ ਲਿਆ ਔਰ ਕਈਆਂ ਦੀ ਜਿਹੜੀ ਹੈ ਉਹ ਉਹਨਾਂ ਦੀ ਟਰਾਇਲ ਵੀ ਚੱਲੇ ਉਹਨਾਂ 'ਤੇ, ਉਹ ਆਪਣੀ ਗੱਲ 'ਤੇ ਖੜੇ ਰਹੇ। ਲੇਕਿਨ ਜਿਹੜਾ ਕਲੋਨੀਅਲ ਸਿਸਟਮ ਸੀ, ਬਸਤੀਵਾਦੀ ਸਿਸਟਮ ਸੀ, ਉਹਨਾਂ ਨੇ ਤਾਂ ਉਹ ਘਸਿਆਰੇ ਪੈਦਾ ਕੀਤੇ ਜਿਹੜੇ ਤੁਹਾਡੇ ਲਈ ਕੰਮ ਕਰਨ। ਹਾਂ, ਤਨਖਾਹ ਪਹਿਲੀ ਤਰੀਕ ਨੂੰ ਮਿਲ ਜਾਂਦੀ ਸੀ, ਇਹ ਵੀ ਆਰਡਰ ਹੁੰਦਾ ਸੀ ਕਿ ਨੋਟ ਨਵੇਂ ਹੋਣੇ ਚਾਹੀਦੇ, ਨਵੇਂ ਨੋਟ ਜੀ। ਤੇ ਬੰਦੇ ਜਿਹੜੇ ਨੇ ਉਹੀ ਜਿਹੜੇ ਨੇ ਉਹ ਨੌਕਰੀ ਕਰਕੇ ਉਹ ਫੌਜੀ ਬਣਨਾ ਹੋਏ, ਉਹ ਕੋਈ ਉਹਨਾਂ ਦੀਆਂ ਫੈਕਟਰੀਆਂ 'ਚ ਕੰਮ ਕਰਨਾ ਹੋਏ, ਬੜੇ ਖੁਸ਼ ਸੀ ਕਿ ਜੀ ਰੋਟੀ ਪੱਕਦੀ ਹੈ ਔਰ ਨੌਕਰੀ ਹੈ ਜੀ, ਸਰਕਾਰੀ ਨੌਕਰ ਹੈ ਜੀ ਬੰਦਾ ਜੀ। ਔਰ ਮੇਰੇ ਜਿਵੇਂ ਇੱਕ ਮਿੱਤਰ ਉਹਨਾਂ ਨੇ ਕਹਿਣਾ ਕਿ ਜੀ ਮੇਰੇ ਪਿਤਾ ਲੱਗੇ ਤਾਂ ਕਲਰਕ ਹੋਏ ਸੀ, ਪਰ ਮੇਰੇ ਦਾਦਾ ਜੀ ਨੇ ਕਹਿਣਾ ਮੇਰਾ ਪੁੱਤਰ ਲਾਟ ਸਾਹਿਬ ਦੇ ਦਫ਼ਤਰ 'ਚ ਲੱਗਿਆ, ਲਾਟ ਸਾਹਿਬ ਦੇ। ਹੁਣ ਜਿਹੜਾ ਵਾਇਸ ਰਾਏ ਸੀ ਉਹਨੂੰ ਲਾਟ ਸਾਹਿਬ ਕਹਿੰਦੇ ਸੀ, ਲਾਰਡ ਤੋਂ ਲਾਟ ਕੇ ਲਾਟ ਸਾਹਿਬ ਦੇ ਦਫ਼ਤਰ ਲੱਗਿਆ। ਸਾਰੇ ਕਹਿੰਦੇ ਟੌਰ ਹੁੰਦੇ ਸੀ ਜੀ, ਲਾਟ ਸਾਹਿਬ ਦੇ ਦਫ਼ਤਰ ਲੱਗੇ। ਸੋ ਇਹ ਜਿਹੜਾ ਸਾਰਾ ਕਾਨੂੰਨਾਂ ਦਾ ਸਿਲਸਿਲਾ ਸੀ ਔਰ ਜਿਹੜਾ ਮਨਮੋਹਨ ਸਿੰਘ ਸਰਕਾਰ ਨੇ ਵੀ ਬੇਸ਼ੱਕ ਇੰਟਰਸਟ ਵਾਚ ਕੀਤੇ ਮਲਟੀਨੈਸ਼ਨਲਸ ਦੇ, ਲੇਕਿਨ ਫਿਰ ਵੀ ਕਿਉਂਕਿ ਉਦੋਂ ਤੱਕ ਡਿਬੇਟ ਵੀ ਹੋ ਰਹੀ ਸੀ, ਡਿਫਰੈਂਟ ਛੋਟੀਆਂ ਪਾਰਟੀਆਂ ਦੀ ਸਪੋਰਟ ਸੀ, ਐਬਸੋਲੂਟ ਮੈਜੋਰਟੀ ਨਹੀਂ ਸੀ, ਫਿਰ ਕਿਤੇ ਨਾ ਕਿਤੇ ਜਿਹੜਾ ਲੈਂਡ ਐਕਵਾਇਰਿੰਗ ਹੈ ਇਹਨੂੰ ਟਫ ਬਣਾਇਆ ਗਿਆ। ਅਦਾਲਤੀ ਪਾਰਟ ਵੀ ਵਿੱਚ ਆਇਆ, ਇਹ ਵੀ ਆਇਆ ਕਿ ਜੀ ਜੇ ਇੰਨੇ % ਜਿਹੜੇ ਕਿਸਾਨ ਨੇ, ਹੁਣ ਮੇਰੇ ਕੋਲ ਫੈਕਟ ਸਾਹਮਣੇ ਨਹੀਂ ਨੇ ਕਿਉਂਕਿ ਆਲਰੇਡੀ ਅਸੀਂ ਡਿਸਕਸ ਕੀਤਾ ਹੋਇਆ ਜੀ ਜੀ, ਤੇ ਫਿਰ ਇਹ ਨਹੀਂ ਲੈਂਡ ਐਕਵਾਇਰ ਨਹੀਂ ਹੋ ਸਕਦੀ। ਫਿਰ ਉਸ ਦੇ ਨਾਲ ਰਿਲੇਟਡ ਹੋਰ ਬਹੁਤ ਸਾਰੇ ਸੇਫਗਾਰਡ ਸੀ। ਹੁਣ ਕਿਉਂਕਿ ਮੋਦੀ ਜਿਹੜਾ ਹੈ ਇਹ ਕਾਰਪੋਰੇਟ ਇੰਡੀਆ ਔਰ ਕਾਰਪੋਰੇਟ ਅਮਰੀਕਾ ਜਾਂ ਕਾਰਪੋਰੇਟ ਯੂਰਪ ਵੀ ਕਿਹਾ ਜਾ ਸਕਦਾ ਹੈ, ਉਹਨਾਂ ਦੀ ਫੰਡਿੰਗ, ਉਹਨਾਂ ਦੀ ਮਦਦ, ਉਹਨਾਂ ਦੇ ਪ੍ਰਚਾਰ ਨਾਲ ਆਇਆ। ਕਿਉਂਕਿ ਹੁਣ ਲੈਂਡ ਐਕੁਇਜ਼ੀਸ਼ਨ ਐਕਟ ਦੇ ਥੱਲੇ ਜਿਹੜੇ ਅਸੀਂ ਕਿਸਾਨਾਂ ਦੇ ਹੱਕ ਬਣ ਗਏ। ਸੋ ਇਹ ਜਿਹੜੇ ਕੁਇਕ ਮਨੀ ਜਾਂ ਜਿਹਨੂੰ ਅਮਰੀਕਨ ਕਹਿੰਦੇ ਨੇ ਟੂ ਮੇਕ ਕੁਇਕ ਬਕਸ ਜੀ, ਕੁਇਕ ਬਕ ਬਣਾਉਣਾ ਚਾਹੁੰਦੇ ਨੇ, ਇਹ ਉੱਥੇ ਪੇਸ਼ੈਂਸ ਨਹੀਂ ਰੱਖਣਾ ਚਾਹੁੰਦੇ ਕਿ ਵੀ ਉੱਥੇ ਹੱਕ ਹੋਣ ਜਾਂ ਦੂਸਰਾ ਹੋਏ, ਤਾਂ ਚਾਹੁੰਦੇ ਨੇ ਵੀ ਇਧਰ ਤੁਸੀਂ ਜਾਓ, ਪੈਸਾ ਸੁੱਟੋ, ਪਾਸੇ ਕਰੋ, ਆਪਣਾ ਇਨਵੈਸਟ ਕਰੋ, ਚੋਂ ਪੈਸੇ ਕੱਢੋ। ਮੋਦੀ ਹੁਣ ਇਹਨਾਂ ਦਾ ਬੰਦਾ ਹੈ। ਸੋ ਇਹਨਾਂ ਨੇ ਇਹ ਦੇਖਿਆ ਵੀ ਜੇ ਪਹਿਲੀ ਸਟੇਜ 'ਤੇ ਹੀ ਅਸੀਂ ਪਾਰਲੀਮੈਂਟ ਦੇ ਵਿੱਚ ਲਿਆਂਦਾ ਇਹ ਬਿੱਲ ਤੇ ਇਹ ਜਿਹੜਾ ਡਿੱਗ ਪਏਗਾ, ਉਹਦੇ 'ਚ ਜਿਹੜਾ ਹੁਣ ਮਨਮੋਹਨ ਸਿੰਘ ਸਰਕਾਰ ਵੇਲੇ ਪਾਸ ਹੋਇਆ ਐਕਟ ਹੈ ਉਹਦੇ 'ਚ ਹੋਰ ਈਜ਼ੀ ਮਲਟੀਨੈਸ਼ਨਲ ਬਣਾਉਣ ਲਈ ਇਹਨਾਂ ਨੇ ਕੀਤਾ ਕਿ ਆਰਡੀਨੈਂਸ ਜਾਰੀ ਕਰਵਾਇਆ ਪ੍ਰੈਜ਼ੀਡੈਂਟ ਤੋਂ, ਜਿਹਦੇ ਥੱਲੇ ਬਿਲਕੁਲ ਡਿਲੂਟ ਕਰ ਦਿੱਤਾ ਉਹਨੂੰ ਐਕਟ ਨੂੰ ਔਰ ਮਲਟੀਨੈਸ਼ਨਲਸ ਨੂੰ ਈਜ਼ੀ ਕਰ ਦਿੱਤਾ ਕਿ ਉਹ ਖਰੀਦ ਸਕਣ। ਹੁਣ ਆਰਡੀਨੈਂਸ 6 ਮਹੀਨੇ ਉਹਦੀ ਉਮਰ ਹੁੰਦੀ ਹੈ ਜੀ ਜੀ, ਕਿਉਂਕਿ ਜੇ ਉਹਦੇ ਵਿਚਾਲੇ ਜਿਹੜਾ ਉਹ ਪਾਰਲੀਮੈਂਟ ਉਹਨੂੰ ਨਹੀਂ ਕਰਦੀ ਪਾਸ ਉਸ ਐਕਟ ਨੂੰ ਤੇ ਫਿਰ ਉਹ ਖਤਮ ਹੋ ਜਾਂਦਾ, ਲਿਮਿਟਡ ਟਾਈਮ 'ਚ ਉਹਦਾ ਹੁੰਦਾ। ਹੁਣ ਇਹ ਪਾਸ ਕਰਵਾਉਣਾ ਚਾਹੁੰਦੇ ਨੇ ਔਰ ਪਾਰਲੀਮੈਂਟ ਦੇ ਵਿੱਚ ਵੀ ਕਾਫੀ ਆਪੋਜੀਸ਼ਨ, ਕਾਂਗਰਸ ਨੇ ਵੀ ਬਾਈਕਾਟ ਕੀਤਾ ਹੈ, ਦੂਸਰਿਆਂ ਨੇ ਵੀ ਕੀਤਾ ਹੈ, ਪਰ ਇਨ ਦਾ ਐਂਡ ਪਾਰਲੀਮੈਂਟ 'ਚ ਕਰਵਾ ਲੈਣਗੇ ਕਿਉਂਕਿ ਬੀਜੇਪੀ ਦੀ ਮੈਜੋਰਿਟੀ ਹੈ। ਪਰ ਰਾਜ ਸਭਾ ਦੇ ਵਿੱਚ ਵੀ ਉਹ ਹੋਣਾ ਜ਼ਰੂਰੀ ਹੈ ਕਿਉਂਕਿ ਜੇ ਐਕਟ ਦੇ ਵਿੱਚ ਪਹਿਲੇ 'ਚ ਅਮੈਂਡਮੈਂਟ ਹੋਣੀ ਹੈ ਉੱਥੇ ਜਿਹੜੀ ਹੈ ਪ੍ਰੋਬਲਮ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਇਸ ਵਾਰ ਜਿਹੜੀ ਅੰਨਾ ਹਜ਼ਾਰੇ ਦਾ ਕਮਬੈਕ ਹੈ ਦਿੱਲੀ ਜੀ, ਉਹ ਬੜਾ ਅਹਿਮੀਅਤ ਰੱਖਦਾ ਹੈ ਕਿ ਹੁਣ ਇਸ ਵੇਲੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਸ ਦੇ ਮੈਂਟਰ ਹੀ ਅੰਨਾ ਹਜ਼ਾਰੇ ਨੇ, ਉਸ ਦੀ ਸਰਕਾਰ ਹੈ ਔਰ ਆਲਮੋਸਟ 60% 70 ਤੋਂ 67 ਬੰਦੇ ਮੈਂਬਰ ਉਹਨਾਂ ਦੇ ਨੇ ਔਰ ਇਹੀ ਕਾਰਨ ਹੈ ਕਿ ਅੰਨਾ ਹਜ਼ਾਰੇ ਹੁਣ ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਉਹਨੂੰ ਇਨਵਾਈਟ ਕੀਤਾ ਹੈ ਕਿ ਤੁਸੀਂ ਸੈਕਟਰੀਏਟ ਆਓ ਔਰ ਜਿਹੜੇ ਸਾਰੇ ਹੈਡ ਆਫ ਦਾ ਡਿਪਾਰਟਮੈਂਟਸ ਡਿਫਰੈਂਟ ਨੇ ਸਾਰੇ ਸਿਸਟਮ ਦੇ, ਉਹਨਾਂ ਨੂੰ ਤੁਸੀਂ ਐਡਰੈਸ ਕਰੋ। ਔਰ ਅਰਵਿੰਦ ਕੇਜਰੀਵਾਲ ਆਪਣੇ ਬਾਕੀ ਨਾਲ ਸਾਥੀ 66 MLAs ਔਰ ਪਾਰਟੀ ਕਾਰਕੁਨਾਂ ਦੇ ਨਾਲ ਜੰਤਰ ਮੰਤਰ ਰੋਡ ਦੇ ਉੱਤੇ ਔਰ ਇਸ ਪਾਰਲੀਮੈਂਟ ਸਟਰੀਟ 'ਚ ਧਰਨੇ ਦੇ ਵਿੱਚ ਵੀ ਸ਼ਾਮਲ ਹੋਇਆ। ਪਹਿਲੀ ਵਾਰ ਹੈ, ਅਦਰਵਾਈਜ਼ ਜਿਹੜਾ ਅੰਨਾ ਹਜ਼ਾਰੇ ਨੂੰ ਉਹਦੇ ਐਸੇ ਕੰਨ ਭਰੇ ਸੀ ਉਹਨੇ ਕਰੇਨ ਬੇਦੀ ਨੇ ਜੀ ਕਿ ਉਹ ਦੂਰ ਹੋ ਗਏ ਸੀ ਕਿ ਜੀ ਪੋਲੀਟੀਕਲ ਪਾਰਟੀ ਬਣਾ ਲਈ, ਇਹ ਫਲਾਣਾ ਹੈ, ਤੁਹਾਡਾ ਤਾਂ ਸੋਸ਼ਲ ਸੀ ਤੇ ਧਮਕਾ ਸੀ। ਹੁਣ ਅੰਨਾ ਹਜ਼ਾਰੇ ਨੇ ਵੀ ਇਹ ਰਿਅਲਾਈਜ਼ ਕਰ ਲਿਆ ਵੀ ਜਿਹੜੀ ਉਹ ਸਾਰਾ ਪਾਰਟ ਸੀ ਉਹ ਤਾਂ ਬੀਜੇਪੀ 'ਚ ਜਾ ਬੜੀ, ਚੀਫ ਮਿਨਿਸਟਰੀ ਦੇ ਉਹਨਾਂ ਨੇ ਸੁੱਟੀ ਬੁਰਕੀ, ਉਹਨੇ ਚੁੱਕ ਲਈ। ਤੇ ਇੱਥੇ ਘੱਟੋ ਘੱਟ ਇਹਨੇ ਜਿਹੜਾ ਆਪਣਾ ਏਜੰਡਾ ਤਾਂ ਨਹੀਂ ਛੱਡਿਆ ਹੈ ਔਰ ਇਹੀ ਗੱਲ ਜਿਹੜੀ ਹੈ ਮੈਂ ਸਮਝਦਾ ਵੀ ਇਹਨਾਂ ਦੋਨਾਂ ਨੂੰ ਨੇੜੇ ਵੀ ਲੈ ਕੇ ਆਈ।
ਔਰ ਇਹ ਜਿਹੜਾ ਇਸ਼ੂ ਹੈ ਲੈਂਡ ਐਕਵਾਇਰਿੰਗ ਜਿਹੜਾ ਇਹਨਾਂ ਨੇ ਬਣਾ ਲਿਆ ਐਕਟ ਬਣਾਉਣ ਜਾ ਰਹੇ ਨੇ, ਇਹ ਬਹੁਤ ਕੁਇਕ, ਕਿਉਂਕਿ ਪਹਿਲੇ ਦੇ ਵਿੱਚ ਜਿਹੜੀ ਇਹਨਾਂ ਨੂੰ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਨਾ ਹਜ਼ਾਰੇ, ਰਾਮਦੇਵ, ਕਿਰਨ ਇਹ ਪਹਿਲਾਂ ਇਹਨਾਂ ਨੂੰ ਵੀ ਕਿਸੇ ਨਾ ਕਿਸੇ ਲੈਵਲ ਤੇ ਕਾਰਪੋਰੇਟ ਇੰਡੀਆ ਨੇ ਫਾਈਨੈਂਸ ਕੀਤਾ ਸੀ ਪਹਿਲਾ ਪਾਰਟ, ਪਰ ਉਦੋਂ ਉਹ ਸਮਝਦੇ ਸੀ ਕਿ, ਔਰ ਬੀਜੇਪੀ ਦੀ ਵੀ ਬੈਕਿੰਗ ਸੀ ਜੀ, ਬਹੁਤ ਸਾਰਾ ਜਿਹੜਾ ਉਹਨਾਂ ਨੂੰ, ਜਦੋਂ ਇਹ ਬੈਠਾ ਅੰਨਾ ਹਜ਼ਾਰੇ ਪਹਿਲਾਂ ਆ ਕੇ ਉਹਨਾਂ ਦਾ ਖਾਣਾ, ਦੂਜੀ ਤੀਜੀ ਡਿਸਟ੍ਰੀਬਿਊਸ਼ਨ ਸਾਰੀ RSS ਚੇਂਜ ਕਰਦੀ ਸੀ, ਤਾਂ ਸਾਹਮਣੇ ਹੀ ਸੀ, ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਮੁੱਦਾ ਕਰਪਸ਼ਨ ਦਾ ਸੀ, ਔਰ ਉਦੋਂ ਲੋਕਪਾਲ ਬਿੱਲ ਦਾ ਇਸ਼ੂ ਸੀ ਕਿ ਜੇ ਅਕਾਊਂਟੇਬਿਲਟੀ ਹੋਏ, ਜਿਹੜਾ ਉਹਨੂੰ ਬਿਠਾਓ ਓਮ ਬਟਸਮੈਨ ਜਿਹਨੂੰ ਕਹਿੰਦੇ ਨੇ ਲੋਕਪਾਲ ਜੀ। ਸੋ ਉਦੋਂ ਉਹਨਾਂ ਦਾ ਸੀ ਕਿ ਕਾਂਗਰਸ ਆਲਰੇਡੀ ਇੰਨੀ ਕਿ ਲਿਬੜ ਗਈ ਸੀ, ਇੱਕ ਸਕੈਂਡਲ, ਕੋਲ ਸਕੈਂਡਲ, IT ਸਕੈਂਡਲ, ਇੱਧਰ ਉੱਧਰ, ਕਿ ਬਈ ਇਹਨੇ ਜਾਣਾ। ਔਰ ਵਾਕਿਆ ਹੀ ਅੰਨਾ ਹਜ਼ਾਰੇ ਨੇ, ਜਿਵੇਂ ਉਹ ਕਦੇ ਇਹ ਜਿਹੜੇ ਵਰਕਰ ਨੇ ਇਹ ਨਾਰੇ ਲਾਉਂਦੇ ਹੁੰਦੇ ਸੀ ਕਿ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ, ਵੀ ਆਲਰੇਡੀ ਗਲਿਆ ਸੜਿਆ ਸੀ ਉਸ ਦਾ ਸਾਰਾ ਰਜੀਮ ਕਰਪਸ਼ਨ ਦੇ ਵਿੱਚ। ਔਰ ਅੰਨਾ ਹਜ਼ਾਰੇ ਦੀ ਮੂਵਮੈਂਟ ਜਿਹੜੀ ਹੈ ਉਹ ਇੱਕ ਧੱਕਾ ਸਾਬਤ ਹੋਈ, ਜਿਹਦੇ ਥੱਲੇ ਮਨਮੋਹਨ ਸਿੰਘ ਦਾ ਜਿਹੜੀ ਮੁੜ ਕੇ ਚੋਣਾਂ ਦੇ ਵੇਲੇ ਬਿਲਕੁਲ ਹੀ ਇਹ ਸਾਫ਼ ਹੋ ਗਿਆ ਕੰਮ। ਪਰ ਹੁਣ ਬੀਜੇਪੀ ਔਰ ਕਾਰਪੋਰੇਟ ਇੰਡੀਆ ਔਰ ਦੂਸਰਿਆਂ ਨੇ ਸਮਝਿਆ ਵੀ ਜਿੰਨਾ ਕਿ ਲਿਮਟਿਡ ਅਸੀਂ ਯੂਜ਼ ਲੈ ਲਿਆ, ਅੰਨਾ ਹਜ਼ਾਰੇ ਜਾ ਕੇ ਆਪਣੇ ਆਸ਼ਰਮ 'ਚ ਵਾਪਸ ਬਹਿ ਗਿਆ, ਕੇਜਰੀਵਾਲ ਪੋਲੀਟੀਕਲ ਐਕਟਿਵਿਸਟ ਬਣ ਗਿਆ, ਕਿ ਮੂਵਮੈਂਟ ਖੁੰਡ ਗਈ। ਔਰ ਲੱਗਾ ਕਿ ਵੀ ਵਾਕਿਆ ਹੀ ਵਨ ਸ਼ਾਟ ਸੀ ਜਿਹੜਾ ਲੱਗਾ ਤੇ ਚਲਾ ਗਿਆ ਜੀ। ਪਰ ਮੈਂ ਸਮਝਦਾ ਵੀ ਇਸ ਵਾਰ ਜਿਹੜਾ ਇਹ ਚੈਲੰਜ ਹੋਏਗਾ, ਔਰ ਇੱਕ ਚੰਗੀ ਗੱਲ ਹੈ ਵੀ ਬੀਜੇਪੀ ਦੇ ਰੱਥ ਨੂੰ ਇੱਕ ਪਾਸੇ ਕੇਜਰੀਵਾਲ ਨੇ ਰੋਕਿਆ ਦਿੱਲੀ ਦੇ ਵਿੱਚ, ਪਰ ਉਹ ਤਾਂ ਸੀ ਇੱਕ ਲਾਈਕਿੰਗ ਅਨਲਾਈਕਿੰਗ, ਦਿੱਲੀ ਐਡਮਿਨਿਸਟ੍ਰੇਸ਼ਨ ਕੀ ਹੈ ਕੀ ਨਹੀਂ ਹੈ, ਗਰੀਬ ਆਦਮੀ ਨੂੰ ਉੱਥੇ ਜਿਹੜਾ ਸੀ ਕਿ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੀਆਂ ਤੁਹਾਡੀਆਂ ਇਲੀਗਲ ਕਾਲੋਨੀਜ਼ ਆ ਉਹ ਰੈਗੂਲਰ ਕਰ ਦਿਆਂਗੇ, ਬਿਜਲੀ ਔਰ ਪਾਣੀ ਦੇ ਬਿੱਲ ਅੱਧੇ ਕੱਟ ਦਿਆਂਗੇ। ਇੰਨਾ ਕਿਉਂ ਕਰ ਸਕਦਾ, ਕਿਉਂਕਿ ਦਿੱਲੀ ਦੇ 'ਚ ਤਾਂ ਉਹ ਈਵਨ ਸਟੇਟ ਵੀ ਨਹੀਂ ਹੈ, ਬਾਕੀ ਤਾਂ ਉਹਦੇ ਕੋਲ ਕੋਈ ਮੈਂਡੇਟ ਨਹੀਂ ਹੈ ਜੀ, ਨਾ ਹੀ ਦਿੱਲੀ 'ਚ ਉਹ ਕੁਝ ਕਰ ਸਕਦਾ। ਪਰ ਮੈਂ ਸਮਝਦਾ ਵੀ ਇਹ ਜਿਹੜੇ ਏਜੰਡੇ 'ਚ ਇਹਨਾਂ ਦਾ ਜੁਆਇਨ ਕਰਨਾ ਹੈ ਹੈਂਡ ਫਾਰਮਰ ਦੇ ਮੁੱਦੇ ਦੇ ਉੱਤੇ, ਕਿਸਾਨਾਂ ਦੇ ਮੁੱਦੇ ਦੇ ਉੱਤੇ, ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਨੇ ਉਹ ਫਾਰਮਰ ਰੈਵੋਲੂਸ਼ਨ ਨਾਲ ਹੀ ਆਉਂਦੀਆਂ ਨੇ। ਬੇਸ਼ੱਕ ਇੱਕ ਐਕਸੈਪਸ਼ਨ ਹੈ ਜਿਹੜਾ ਰਸ਼ੀਅਨ ਇਨਕਲਾਬ ਹੈ 1917 ਦਾ, ਉਹ ਵਰਕਰ ਬੇਸਡ ਸੀ, ਕਿਸਾਨ ਔਰ ਵਰਕਰ, ਕਿਸਾਨ ਥੋੜੇ, ਚਾਈਨਾ ਜਿਹੜੀ ਤਬਦੀਲੀ ਆ ਉਹ ਕਿਸਾਨਾਂ ਨੇ ਲਿਆਂਦੀ, ਉਹ ਫਾਰਮਰ ਹੈ, ਮਾਸੋ ਤੁੰਗ ਵੀ ਫਾਰਮਰ ਸੀ। ਇੰਗਲੈਂਡ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਦੇ ਜਿਹੜੇ ਉਸ ਆਸਪੈਕਟ ਤੋਂ ਦੁਖੀ ਜਿਹੜੇ ਕਾਮੇ ਸੀ ਉਹ ਅੱਗੇ ਆਏ। ਸੋ ਪਹਿਲੀ ਸਟੇਜ ਤੇ ਅੰਨਾ ਹਜ਼ਾਰੇ ਦਾ ਜਿਹੜਾ ਬੈਕਬੋਨ ਬਣਿਆ ਉਹ ਸਾਰੇ ਦਾ, ਕਿਉਂਕਿ ਪ੍ਰਮੋਟ ਤਾਂ ਕਾਰਪੋਰੇਟ ਇੰਡੀਆ ਨੇ ਕੀਤਾ, 24 ਆਵਰਸ 7 ਡੇਜ਼ ਪੂਰੇ ਚੈਨਲ ਲੱਗੇ ਹੋਏ ਨੇ, ਉਹਨੂੰ ਬਿਲਕੁਲ ਗਾਂਧੀ ਬਣਾ ਕੇ ਪੇਸ਼ ਕਰ ਦਿੱਤਾ। ਪਰ ਉਦੋਂ ਜਿਹੜਾ ਸਪੋਰਟ ਬੇਸ ਆਇਆ ਉਸ ਮਿਡਲ ਕਲਾਸ 'ਚੋਂ ਆਇਆ, ਜਿਹੜੀ ਪ੍ਰੋ ਬੀਜੇਪੀ ਵੀ ਸੀ ਕਿਤੇ ਨਾ ਕਿਤੇ, ਜਿਨ੍ਹਾਂ 'ਚ ਨਵਾਂ ਕੋਈ IT ਸੈਕਟਰ ਵਾਲੇ ਆਏ, ਕੋਈ ਦੂਜਾ ਇੰਡੀਅਨ ਨੈਸ਼ਨਲਿਜ਼ਮ ਦਾ ਪ੍ਰਾਈਡ ਵੀ ਸੀ, ਚੇਂਜ ਦੀ ਗੱਲ ਵੀ ਸੀ ਦੁਨੀਆ 'ਚ, ਕਿਉਂਕਿ ਹੋਰ ਥਾਵਾਂ ਤੇ ਟਿਊਨੀਸੀਆ ਹੋਏ, ਇਜਿਪਟ ਹੋਏ, ਮਿਡਲ ਈਸਟ ਦੇ ਵਿੱਚ ਇੱਕ ਪੀਸਫੁਲ ਤਰੀਕੇ ਨਾਲ ਚੇਂਜ ਦੀ ਗੱਲ ਚੱਲੀ ਸੀ, ਉਹਦੇ 'ਚ ਉਹਨਾਂ ਦਾ ਵੀ ਅੰਨਾ ਹਜ਼ਾਰੇ ਆ ਗਿਆ। ਪਰ ਕਿਉਂਕਿ ਅਲਟੀਮੇਟਲੀ ਉਹਨਾਂ 'ਚੋਂ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਬੀਜੇਪੀ ਦਾ ਹੀ ਖਾਤਾ ਸੀ, ਉਧਰ ਚਲਾ ਗਿਆ, ਉਹਨਾਂ ਨੂੰ ਹਿੰਦੂਤਵਾ ਦਾ ਉਹਨਾਂ ਨੇ ਚੂਸਣੀ ਫੜਾਤੀ ਵੀ ਚੂਸੋ, ਤੇ ਇਧਰ ਕੇਜਰੀਵਾਲ ਪੋਲੀਟੀਕਲੀ ਆਪਣਾ ਦੂਸਰੇ ਪਾਸੇ ਆ ਗਿਆ। ਸੋ ਹੁਣ ਜਿਹੜਾ ਜੇ ਇਹ ਸਸਟੇਨ ਕਰ ਜਾਂਦੇ ਨੇ, ਇਹ ਡਿਪੈਂਡ ਕਰੇਗਾ ਕਿ ਕਿੰਨਾ ਕੁ, ਔਰ ਜੇ ਸੱਚਮੁੱਚ ਕਿਸਾਨ ਬੇਸਡ ਇਹ ਮੂਵਮੈਂਟ ਖੜੀ ਹੋ ਜਾਂਦੀ ਹੈ, ਇਸ ਵੇਲੇ ਤਾਂ ਸਿਰਫ ਲੈਂਡ ਐਕਵਾਇਰ ਕਰਨ ਦੇ ਮਾਮਲੇ 'ਚ ਹੈ, ਓਵਰਆਲ ਕਿਸਾਨਾਂ ਦੀਆਂ ਖੁਦਕਸ਼ੀਆਂ, ਕਿਉਂਕਿ ਹੁਣ ਇਸ ਐਕਟ ਦੇ ਵਿੱਚ ਵੀ ਜਿਹੜਾ ਆਰਡੀਨੈਂਸ ਹੈ ਉਹਦੇ 'ਚ ਵੀ ਉਹਨੂੰ ਐਵੇਂ ਉਹਨਾਂ ਨੇ ਬਣਾ ਦਿੱਤਾ ਜੀ ਕਿ ਇਹ ਕੋਈ ਕ੍ਰਾਈਮ ਨਹੀਂ ਹੈ ਕਿ ਖੁਦਕਸ਼ੀ ਕਰ ਸਕਦੇ ਹੋ। ਸੋ ਉਸ ਸਾਰੇ ਦੇ ਥੱਲੇ ਰਿਪੋਰਟਿੰਗ ਨਹੀਂ ਹੋਏਗੀ, ਕਿਉਂਕਿ ਹੁਣ ਜਦੋਂ ਕ੍ਰਾਈਮ ਹੈ ਉੱਥੇ ਆਤਮਘਾਤ ਕਰਨਾ ਤੇ ਰਿਪੋਰਟਿੰਗ ਹੁੰਦੀ ਸੀ, ਹੁਣ ਤਾਂ ਹੁੰਦਾ ਜੀ ਫਲਾਣੀ ਥਾਂ ਤੇ ਜਿਹੜੀ ਹੈ ਇਹਨੇ ਵਿਦਰਭਾ ਦੇ ਵਿੱਚ ਆ ਜਾਏ, ਪਿਛਲੇ ਹਫ਼ਤੇ ਹੀ 90 ਕਿਸਾਨਾਂ ਨੇ ਸੁਸਾਈਡ ਕੀਤੀ, ਕਿਉਂਕਿ ਉਹ ਕ੍ਰਾਈਮ ਹੋਣ ਕਰਕੇ ਰਿਕਾਰਡ ਹੁੰਦਾ। ਸੋ ਇਹ ਵੀ ਉਹਨੂੰ ਡੀਕ੍ਰਿਮੀਨਲਾਈਜ਼ ਕਰਨ ਦੇ ਪਿੱਛੇ ਵੀ ਇਹ ਨਹੀਂ ਹੈ ਜੀ ਕਿ ਜੀ ਮੌਤ ਦਾ, ਜੇ ਬੰਦੇ ਦਾ ਜੀਵਨ ਦਾ ਹੱਕ ਹੈ ਤਾਂ ਉਹਨੂੰ ਮੌਤ ਦਾ ਹੱਕ ਵੀ ਦੇ, ਇਹ ਗੱਲ ਨਹੀਂ ਹੈ। ਉਹ ਹੁਣ ਜਿਸ ਤੇਜ਼ੀ ਨਾਲ ਕਿਸਾਨਾਂ 'ਚ ਆਤਮਘਾਤ ਹੋ ਰਿਹਾ ਹੈ ਉਹ ਤਾਂ ਡਿਪਰਾਈਵ ਕਰ ਦਿੱਤੇ ਗਏ ਨੇ ਸਾਰੀਆਂ ਚੀਜ਼ਾਂ ਨਾਲ। ਹੁਣ ਆ ਪੰਜਾਬ ਦੇ ਵਿੱਚ ਆ ਪਿਛਲੇ 2-3 ਦਿਨ ਜਿਹੜੇ ਮੀਂਹ ਪਏ ਪਿਛਲੇ ਹਫ਼ਤੇ, ਉਹਨੇ ਤਬਾਹ ਕਰਕੇ ਰੱਖ ਦਿੱਤੀ ਹੈ ਕਣਕ ਦੀ ਫਸਲ। ਜਦੋਂ ਤੁਸੀਂ ਖੇਤਾਂ ਵੱਲ ਦੇਖਦੇ ਹੋ, ਤਰਨਤਾਰਨ ਹੋਏ, ਦੁਆਬਾ ਹੋਏ, ਮਾਲਵਾ ਹੋਏ, ਔਰ ਇੱਕ ਕਿਸਾਨ ਕਹਿ ਰਿਹਾ ਸੀ, ਕਹਿੰਦੇ ਜੀ 2 ਸਾਲ ਪਹਿਲਾਂ ਸਾਡੀ ਇੱਦਾਂ ਦੀ ਤਬਾਹੀ ਹੋਈ ਸੀ, ਉਦੋਂ ਇਹ ਆਉਂਦੇ ਨੇ
ਕਿ ਜੀ ਉਹ ਅਸੀਂ ਪਟਵਾਰਪੁਣਾ ਕਰਕੇ ਉਹਨਾਂ ਦੀ ਤੁਹਾਡੀ ਕਰਕੇ ਦਿਆਂਗੇ। ਕਹਿੰਦੇ 2 ਸਾਲ ਹੋ ਗਏ ਨੇ, ਦਵਾਨੀ ਸਾਨੂੰ ਨਹੀਂ ਮਿਲੀ, ਅਸੀਂ ਤਾਂ ਵੀ ਰੋਟੀ ਖਾਣਾ ਵੀ ਤੰਗ ਹੈ, ਤੇ ਕੁਦਰਤ ਨੇ ਫਿਰ ਸਾਡੇ ਨਾਲ ਇਹ ਕੀਤਾ। ਸੋ ਇਸ ਵੇਲੇ ਜਿਹੜਾ ਇੰਡਸਟਰੀਅਲਿਸਟ ਹੈ ਉਹ ਤਾਂ ਥਰਾਈਵ ਕਰ ਰਿਹਾ, ਉਹ ਬਾਹਰਲਾ ਹੋਏ, ਮਲਟੀਨੈਸ਼ਨਲ ਹੋਏ, ਉੱਥੋਂ ਦੇ ਫੈਕਟਰੀਆਂ ਵਾਲੇ ਹੋਣ। ਮਿਡਲ ਕਲਾਸ ਜਿਹੜੀ ਹੈ ਉਹ ਕੋਈ IT ਸੈਕਟਰ 'ਚ ਆ ਗਈ, ਕੋਈ ਕਿਹਨਾਂ ਦੇ ਪਿੰਡ ਜਿਹੜੇ ਨੇ ਉਹਨਾਂ ਦੇ ਨੇੜੇ ਸ਼ਹਿਰਾਂ ਦੇ ਨੇ, ਥੋੜ੍ਹੇ ਬਹੁਤ ਕਿਤੇ ਜੌਬ ਮਿਲ ਗਏ, ਦੂਜੇ ਉਹ ਵੀ ਥਰਾਈਵ ਕਰ ਰਹੇ ਨੇ। ਲੇਕਿਨ ਜਿਹੜਾ 60% ਭਾਰਤ ਵਿਚਲਾ ਕਿਸਾਨ ਹੈ ਉਸ ਦੀ ਨਾ ਕੋਈ ਬਾਂਹ ਫੜ ਰਿਹਾ। ਹੁਣ ਜਿਹੜੀ ਪਾਰਟੀਆਂ ਕਿਸਾਨਾਂ ਦੀਆਂ ਵੱਜਦੀਆਂ ਸੀ, ਪੰਜਾਬ 'ਚ ਅਕਾਲੀ ਦਲ ਆਪਣੇ ਆਪ ਨੂੰ ਹਮੇਸ਼ਾ ਕਿਸਾਨਾਂ ਦੀ ਪਾਰਟੀ ਤੇ ਦੂਜਾ ਕਹਿੰਦਾ, ਠੀਕ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ। ਉਹਨੇ ਕਿਹਾ ਵੀ ਬਾਦਲ ਬੋਲਦਾ ਕਿਉਂ ਨਹੀਂ ਹੁਣ, ਕਿ ਜਿਹੜਾ ਇਹ ਲੈਂਡ ਐਕੁਜ਼ੀਸ਼ਨ ਲੈਂਡ ਐਕਵਾਇਰਿੰਗ ਆਰਡੀਨੈਂਸ ਹੈ ਇਹਦੇ ਥੱਲੇ ਤਾਂ ਫਾਰਮਰ ਸਫਰ ਕਰਨਗੇ, ਵੀ ਆਪਣੀ ਜ਼ਬਾਨ ਕਿਉਂ ਨਹੀਂ ਖੋਲਦਾ, ਕਿਉਂਕਿ ਹੁਣ ਬਿਠਾਈ ਹੋਈ ਹੈ ਹਰਸਿਮਰਤ ਕੌਰ ਵਜ਼ੀਰ ਬਣਾ ਕੇ, ਕਿਉਂਕਿ ਜਿਹੜਾ ਇਹਨਾਂ ਦੇ ਹਿੱਤ ਜੁੜੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਜੇ ਇਹ ਸਟਿਕ ਟੂਗੈਦਰ ਕਰਕੇ ਕਿਸਾਨ ਮੁੱਦੇ ਜਿਹੜੇ ਨੇ, ਇਕੱਲਾ ਇਸ ਜ਼ਮੀਨ ਅਕਵਾਇਰ ਕਰਨ ਤੱਕ ਹੀ ਨਹੀਂ, ਦੂਸਰਾ ਵੀ ਕਿ ਕਿਵੇਂ ਕਿਸਾਨੀ ਦੇ ਸਿਰ ਦੇ ਉੱਤੇ ਇਹ ਜਿਹੜਾ ਬਾਣੀ ਹੈ, ਜਿਹੜਾ ਇੰਡਸਟਰੀਅਲਿਸਟ ਹੈ, ਕਾਰਖਾਨੇਦਾਰ ਹੈ, ਇਸ ਨੂੰ ਜਿਹੜਾ ਉਹ ਸਰਵਾਈਵ ਕਰਵਾਇਆ ਜਾ ਰਿਹਾ ਜਾਂ ਇਸ ਨੂੰ ਰਿਚ ਕੀਤਾ ਜਾ ਰਿਹਾ, ਤਾਂ ਫਿਰ ਮੇਰਾ ਖਿਆਲ ਹੈ ਕਿ ਜਿੰਨੀ ਕੁ BJP ਦੀ ਚੜ੍ਹਤ ਹੁਣ ਤੱਕ ਹੋ ਚੁੱਕੀ ਹੈ ਉਨੀ ਕੁ ਹੌਲੀ ਹੁਣ ਇਹ ਥੱਲੇ ਨੂੰ ਹੀ ਜਾਣਗੇ। ਕਿਉਂਕਿ ਜੇ ਇਹ ਔਰ ਜਿਵੇਂ ਇਹਨੇ ਕਾਲ ਦਿੱਤੀ ਹੈ ਵੀ ਮੈਂ ਭੁੱਖੇ ਨਹੀਂ ਰਹਿਣਾ, ਔਰ ਅਸੀਂ ਸਮਝਦੇ ਹਾਂ ਵੀ ਅਸੀਂ ਆਪਣੇ ਵੀ ਜਿਹੜੇ ਸਾਡੇ ਪੰਜਾਬ 'ਚ ਭੁੱਖ ਹੜਤਾਲਾਂ ਦਾ ਜਾਂ ਦੂਸਰਾ ਸਹਾਰਾ ਲੈਂਦੇ ਨੇ, ਇਹਨਾਂ ਵੀਰਾਂ ਨੂੰ ਇਹੀ ਕਵਾਂਗੇ ਜੀ ਕਿ ਵੀ ਆਪਣੇ ਮੁੱਦੇ ਨੂੰ ਫੋਕਸ ਰੱਖ ਕੇ, ਆਪਣੀ ਆਜ਼ਾਦੀ ਦੇ ਮੁੱਦੇ ਨੂੰ ਫੋਕਸ ਰੱਖ ਕੇ ਜਿਹੜਾ ਉਹ ਰਸਤਾ ਚੁਣ ਜਿਹੜਾ ਕਿ ਲੜ ਕੇ ਆਪਣਾ ਟੀਚਾ ਹਾਸਲ ਕਰਨ ਦਾ, ਜਿਹੜਾ ਵੀ ਵਿਦ ਆਲ ਮੀਨਸ ਪੋਸੀਬਲ ਜੀ। ਔਰ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਕਿ ਇਸ ਸਾਰੇ ਚੋਂ ਅਲਟੀਮੇਟਲੀ ਅਨਸਟੇਬਿਲਿਟੀ ਦੀ ਸ਼ੁਰੂਆਤ ਹੋਏਗੀ। ਆਲਰੇਡੀ ਮੋਦੀ ਦੀ ਜਿਹੜੀ 10 ਮਹੀਨੇ ਦੀ ਪਰਫਾਰਮੈਂਸ ਹੈ ਉਹਦਾ ਈਵਨ ਆਪਣਾ ਸਪੋਰਟ ਬੇਸ ਵੀ ਐਰੋਡ ਹੋ ਰਿਹਾ। ਉਹਨਾਂ ਨੇ ਹਿੰਦੂਤਵਾ ਦਾ ਮੰਤਰ ਪੜ੍ਹਾਉਣਾ ਚਾਹਿਆ, ਅਜੇ ਵੀ ਅੰਦਰਲੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਕੰਮ, ਪਰ ਸਨੱਬ ਕੀਤਾ ਪ੍ਰੈਜ਼ੀਡੈਂਟ ਓਬਾਮਾ ਨੇ। ਮੋਦੀ ਨੂੰ ਜਿਹੜੀ ਹੈ ਉਹ ਯੂ ਟਰਨ ਮਾਰਨਾ ਪਿਆ, ਜਾ ਕੇ ਉੱਥੇ ਸ਼ਮਾ ਜਗਾ ਕੇ ਈਸਾਈਆਂ ਦਾ ਉਹਨੇ ਆਪਣਾ ਉੱਥੇ ਕਹਿਣਾ ਪਿਆ ਉਹਨੂੰ ਕਿ ਜੀ ਅਸੀਂ ਅੱਖਰ ਅੱਖਰ ਦੇ ਪਾਬੰਦ ਆ ਇੰਟਰਨੈਸ਼ਨਲ ਚਾਰਟਰ ਦੇ। ਹੁਣ ਇਹਦੇ ਥੱਲੇ ਹਿੰਦੂ ਤਵੀਆਂ ਦਾ ਕੰਮ ਰੈਟਲ ਵੀ ਹੋ ਰਿਹਾ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਵੇਂ ਉਹਨਾਂ ਦੇ ਬਾਇਰ ਨਹੀਂ ਹੈਗੇ। ਹੁਣ ਮੋਹਨ ਭਾਗਵਤ ਨੇ ਜਿਹੜਾ ਮਦਰ ਟੈਰੇਸਾ ਨੂੰ ਟਾਰਗੇਟ ਕੀਤਾ, ਉਹਨੇ ਇਹ ਮੈਸੇਜ ਦੇਣਾ ਚਾਹਿਆ ਕਿ ਜੀ ਮੋਦੀ ਜੇਤਲੀ ਜਿਹੜੇ ਨੇ ਇਹ ਤਾਂ ਸਾਡੇ ਐਵੇਂ ਸ਼ੋ ਬॉय ਨੇ, ਪਾਵਰ ਇੱਥੇ ਨਹੀਂ ਹੈ, ਪਾਵਰ ਸਾਡੇ ਕੋਲ ਆ ਲਓ ਜੀ, ਅਸੀਂ ਉਹਨੂੰ ਚੈਲੰਜ ਕਰਦੇ ਹਾਂ ਜਿਹਨੂੰ ਨੋਬਲ ਪ੍ਰਾਈਜ਼ ਦਿੱਤਾ ਹੋਇਆ, ਜਿਹਨੂੰ ਈਵਨ ਇੰਡੀਆ ਨੇ ਭਾਰਤ ਰਤਨ ਦਿੱਤਾ ਹੋਇਆ ਜੀ। ਔਰ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਹ ਹੁਣ ਥੋੜ੍ਹੇ ਜਿਹੇ ਬੌਂਦਲ ਗਏ ਨੇ। ਦਿੱਲੀ ਦੀਆਂ ਦੇ ਚੋਣ ਨਤੀਜਿਆਂ ਨੇ ਇਹਨਾਂ ਨੂੰ ਕਾਫੀ ਅਰਸ਼ ਤੋਂ ਫਰਸ਼ 'ਤੇ ਪਟਕਿਆ, ਔਰ ਅੰਨਾ ਹਜ਼ਾਰੇ ਦਾ ਫਾਰਮਰ ਇਸ਼ੂ ਨੂੰ ਚੁੱਕ ਕੇ ਉਦੋਂ ਜਦੋਂ ਕਿ ਆਲਰੇਡੀ ਬਜਟ ਸੈਸ਼ਨ ਸ਼ੁਰੂ ਹੋਇਆ ਔਰ ਆਲਰੇਡੀ ਇਸ ਐਕਟ ਦੇ ਖਿਲਾਫ ਜਿਹੜੀ ਹੈ ਉਹ ਕਾਫੀ ਆਵਾਜ਼ ਉੱਠੀ ਹੈ। ਜੇ ਇਸ ਨੂੰ ਵਾਪਸ ਵੀ ਲੈ ਲੈਂਦੇ ਨੇ ਜਾਂ ਉਹਦੇ 'ਚ ਅਮੈਂਡਮੈਂਟਸ ਕਰਦੇ ਨੇ ਲੋਕ ਸਭਾ 'ਚ ਜਦੋਂ ਡਿਸਕਸ਼ਨ ਹੁੰਦੀ ਹੈ ਜਾਂ ਰਾਜ ਸਭਾ 'ਚ, ਫਿਰ ਵੀ ਇਹਨਾਂ ਦੀ ਪੋਜੀਸ਼ਨ ਐਰੋਡ ਹੋਏਗੀ, ਕਿਉਂਕਿ ਇਹ ਜਿਹੜਾ ਇਹਨਾਂ ਨੇ ਕਿਸਾਨ ਦੋਸਤ ਪਾਰਟੀ ਦੇ ਤੌਰ ਤੇ ਕੁਝ ਹਿੱਸਿਆਂ ਦੇ ਵਿੱਚ ਹਰਿਆਣੇ 'ਚ ਖਾਸ ਤੌਰ ਤੇ, ਔਰ ਹਰਿਆਣੇ 'ਚ ਵੀ ਹੁਣ ਇਸ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਉੱਥੇ ਜਾਟ ਬੈਠੇ ਨੇ ਸਾਰੇ ਫਾਰਮਰ, ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਹ ਸਾਡੇ ਨਾਲ ਕੀ ਹੋਏਗਾ, ਜਦੋਂ ਮਰਜ਼ੀ ਸਾਡੀ ਜ਼ਮੀਨ ਜਿਹੜੀ ਹੈ ਐਕਵਾਇਰ ਕਰ ਲੈਣਗੇ ਕਿਸੇ ਵੀ ਨਾਂ ਥੱਲੇ ਐਵੇਂ ਥੋੜ੍ਹੀ ਜਿਹੀ ਪ੍ਰਾਈਸ ਦੇ ਕੇ। ਤਾਂ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਮੋਦੀ ਮੈਨੀਆ ਸੀ ਜਾਂ ਜਿਹੜਾ ਮੋਦੀ ਦਾ ਇੱਕ ਕ੍ਰੀਏਟ ਕੀਤਾ ਹੋਇਆ ਸੀ ਇਹਨਾਂ ਨੇ, ਵੱਡਾ ਇੱਕ ਪੋਪ ਲੀਲਾ ਜਿਹੀ ਬਣਾਈ ਹੋਈ ਸੀ, ਇਹ ਥੱਲੇ ਨੂੰ ਜਾਣੀ ਸ਼ੁਰੂ ਹੋਈ ਹੈ। ਸੋ ਮੇਰਾ ਖਿਆਲ ਹੈ ਵੀ ਸਮਾਂ ਦੇਖਦੇ ਹਾਂ, ਮੇਰਾ ਖਿਆਲ ਹੈ ਇਹੀ ਇਸ਼ੂ ਡਿਸਕਸ ਹੋ ਸਕਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।